ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਜਿਹੜੇ ਫੇਸਬੁੱਕ ਜਾਂ YouTube ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੇ ਜਸ਼ਨ ਸੈਲੀਬ੍ਰੇਸ਼ਨਸ ਤੇ ਕਮੈਮੋਰੇਸ਼ਨਸ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਇੱਕ ਗੱਲ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਹੀ ਹੈ ਤੇ ਕਿਤੇ ਨਾ ਕਿਤੇ ਸਿੱਖ ਸਫਾਂ ਦੇ ਵਿੱਚ ਇਸ ਵਕਤ ਡਿਸਕਸ ਵੀ ਹੋ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ, ਜਿਸ ਹਿਸਾਬ ਦੇ ਨਾਲ ਮਨਾਇਆ ਜਾ ਰਿਹਾ ਹੈ ਜਾਂ ਜਿਵੇਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਉਹ ਬੇਸ਼ਰਤ ਉਹ ਉਸੇ ਹਿਸਾਬ ਦੇ ਨਾਲ ਸੈਲੀਬ੍ਰੇਟ ਹੋਣਾ ਚਾਹੀਦਾ, ਪਰ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਫਲਸਫਾ ਹੈ, ਉਹ ਮਿਸਿੰਗ ਨਜ਼ਰ ਆ ਰਿਹਾ ਹੈ। ਜਾਂ ਇਹ ਕਹਿ ਲਿਆ ਜਾਵੇ ਵੀ ਉਹਨਾਂ ਦਾ ਜਿਹੜਾ ਇਤਿਹਾਸਕ ਅਸਥਾਨ ਹੈਗੇ ਆ ਭਾਰਤ ਦੇ ਵਿੱਚ, ਗੁਰਦੁਆਰਾ ਗਿਆਨ ਗੋਦੜੀ ਹੋਏ, ਸਿੱਕਿਮ ਦੇ ਵਿੱਚ ਅਸੀਂ ਨਜ਼ਰ ਮਾਰਦੇ ਹਾਂ ਗੁਰਦੁਆਰਾ ਡੋਂਗ ਮਾਰ, ਜਾਂ ਅਦਰਵਾਈਜ਼ ਜਿਹੜੀਆਂ ਘਟਨਾਵਾਂ ਭਾਰਤ ਦੇ ਵਿੱਚ ਹੋ ਰਹੀਆਂ ਨੇ, ਉੱਥੇ ਅਟੈਂਸ਼ਨ ਜਿਹੜਾ ਫੋਕਸ ਹੈ, ਜਿਹੜੀ ਅਟੈਂਸ਼ਨ ਹੈ ਕੌਮ ਦੀ, ਉਹ ਉਹਨਾਂ ਇਸ਼ੂਜ਼ ਦੇ ਉੱਤੇ ਹੋਣੀ ਵੀ ਬਣਦੀ ਹੈ। ਪਰ ਕੌਮ ਦੇ ਜਿਹੜੇ ਹੁਕਮਰਾਨ ਨੇ, ਆਗੂ ਨੇ, ਜਿਹੜੀਆਂ ਸਿਆਸੀ ਧਿਰਾਂ ਇਸ ਵਕਤ ਮੌਜੂਦ ਨੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਪੋਲੀਟੀਕਲ ਜਥੇਬੰਦੀਆਂ ਤੱਕ, ਸਿਆਸੀ ਜਮਾਤਾਂ ਤੱਕ ਅਸੀਂ ਦੇਖਦੇ ਹਾਂ ਵੀ ਕੌਮ ਦੇ ਜਿਹੜੇ ਆਗੂ ਨੇ ਜਾਂ ਆਪਣੇ ਆਪ ਨੂੰ ਆਗੂ ਕਹਾਉਣ ਵਾਲੇ ਲੋਕ ਨੇ, ਉਹ ਇਸ ਵਕਤ ਚੁੱਪ ਨਜ਼ਰ ਆ ਰਹੇ ਨੇ। ਸੋ ਇੱਥੇ ਜਿਹੜੇ ਇਸ਼ੂਜ਼ ਹਾਈਲਾਈਟ ਹੋ ਰਹੇ ਨੇ ਉਹਨਾਂ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਜਿਹੜੀ ਇਹ ਵਿਚਾਰ ਚਰਚਾ ਹੈ, ਇਸ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਕੀ ਕਹਿਣਾ ਚਾਹੋਗੇ ਜੀ, ਜਿੱਥੇ ਇੱਕ ਪਾਸੇ ਜਿਹੜੇ ਜਸ਼ਨ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਉਹ ਵੱਡੇ ਲੈਵਲ ਤੇ ਮਨਾਏ ਜਾ ਰਹੇ ਆ, ਜਿਹੜੇ ਨਗਰ ਕੀਰਤਨ ਨੇ ਉਹ ਕੱਢੇ ਜਾ ਰਹੇ ਆ, ਪਰ ਕਿਤੇ ਨਾ ਕਿਤੇ ਉਹ ਪੰਜਾਬ ਦੀ ਸਿਆਸਤ ਹੋਵੇ, ਦਿੱਲੀ ਦੇ ਵਿੱਚ ਮੋਦੀ ਸਰਕਾਰ ਦੀ ਲਾਈਨ ਹੋਵੇ, ਇਹ ਗੱਲ ਨਜ਼ਰ ਆ ਰਹੀ ਹੈ ਵੀ ਹਰ ਇੱਕ ਜਿਹੜੀ ਪਾਰਟੀ ਹੈ ਜਾਂ ਹਰ ਇੱਕ ਜਿਹੜਾ ਆਗੂ ਹੈ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੇ ਲੱਗਾ ਤੇ ਇਹ ਦੇਖਣ ਤੇ ਲੱਗਾ ਵੀ ਇਸ ਇਸ਼ੂ ਦੇ ਵਿੱਚੋਂ ਜਾਂ ਇਸ ਕਮੈਮੋਰੇਸ਼ਨ ਦੇ ਵਿੱਚੋਂ ਮੈਂ ਫਾਇਦਾ ਕਿਵੇਂ ਲੈ ਸਕਦਾ, ਪਰ ਜਿਹੜੇ ਜਿੱਧਰ ਨੂੰ ਧਿਆਨ ਹੋਣਾ ਚਾਹੀਦਾ ਜਿਨ੍ਹਾਂ ਇਸ਼ੂਜ਼ ਵੱਲ, ਉਧਰ ਧਿਆਨ ਨਹੀਂ ਜਾਪ ਰਿਹਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਔਰ ਬੜੇ ਦੁੱਖ ਦੀ ਗੱਲ ਹੈ, ਬੜਾ ਅਫਸੋਸ ਹੋ ਰਿਹਾ ਮੈਨੂੰ ਐਜ ਏ ਜਰਨਲਿਸਟ। ਔਰ मैं देख रहा कि इस वक्त सिर्फ और सिर्फ हिंदुस्तान की जे मैं गल करा ते इथों दियां गुरुद्वारा कमेटियां या गुरुद्वारियां नाल जुड़े हुए चौधरी जेडे चौधरी ने जी, इन्हां दा सिर्फ रुझान जेड़ा पाकिस्तान दा ही रट्टा लग्या होया सिर्फ, और एक फोकस किया जा रहा है सिर्फ कि नगर कीर्तन पाकिस्तान जाना, जिदा इदा जापदा है जिदा बाबा जी दे 550वें प्रकाश दिवस दे उत्ते इन्हां दा सिर्फ इको ही मकसद है, इको ही इन्हां दा एजेंडा है जी, असी नगर कीर्तन पाकिस्तान जाना ते हिंदुस्तान की सरकार की करेगी, पाकिस्तान की हुकूमत की कहेगी, किन्ने सिखा ने जाना है, किहड़े चौधरी बन के जाणगे, बस इस तो इलावा कोई गल नहीं सामने। दूसरी गल, बाबा जी का इतना बड़ा प्रोग्राम होवे और नेशनल मीडिया दे विच पूरी तरह ब्लैंक है जी, कोई टीवी चैनलों के उत्ते बाबा जी के 550वें प्रकाश दिवस की बारे कोई भी खबर या चर्चा, ना नेगेटिव चर्चा है ते ना पॉजिटिव चर्चा है जी, जिदा कोई गल ही नहीं हैगी, जिदा कोई इतना बड़ा प्रोग्राम नहीं हैगा। इदा का एक इन्वायरमेंट बनया होया है, जबकि तुसी देखो 12-13 नवंबर बहुत नेड़े आ चुकी है,
ਬਾਬਾ ਜੀ ਦੇ ਪ੍ਰਕਾਸ਼ ਦਿਵਸ ਦਾ ਦਿਹਾੜਾ ਬਹੁਤ ਨਜ਼ਦੀਕ ਆ ਚੁੱਕਿਆ ਜੀ। ਇਸ ਦੇਸ਼ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਕੋਈ ਵੀ ਚਰਚਾ ਨਹੀਂ ਹੈਗੀ ਕਿਸੇ ਵੀ ਸਟੇਟ ਦੇ ਵਿੱਚ। ਜੇ ਪੰਜਾਬ ਵਿੱਚ ਹੈ ਤਾਂ ਇਸ ਕਰਕੇ ਹੈ ਕਿਉਂਕਿ ਸਿੱਖਾਂ ਦੀ ਗਿਣਤੀ ਆ ਉੱਥੇ। ਤੇ ਦਿੱਲੀ ਦੇ ਵਿੱਚ ਤੁਸੀਂ ਜੇ ਕਹਿੰਦੇ ਹੋ ਹੈਗੀ ਆ ਤੇ ਸਿਰਫ ਦਿੱਲੀ ਦੇ ਵਿੱਚ ਨਗਰ ਕੀਰਤਨ ਦੀ ਗੱਲ ਹੈ ਜੀ। ਇਹ ਨਗਰ ਕੀਰਤਨ ਕੌਣ ਲੈ ਕੇ ਜਾਏਗਾ ਤੇ ਕੌਣ ਨਹੀਂ ਲੈ ਕੇ ਜਾਏਗਾ, ਇੱਥੇ ਤੱਕ ਗੱਲ ਹੈ। ਅਫਸੋਸ ਇਸ ਗੱਲ ਦਾ ਹੈ ਕਿ ਬਾਬਾ ਜੀ ਦੇ ਹਰਿਦੁਆਰ ਹਰਦੀ ਪੌੜੀ ਤੇ ਖੜੇ ਹੋ ਕੇ ਕਰਤਾਰਪੁਰ ਵੱਲ ਮੂੰਹ ਕੀਤਾ ਆਪਣਾ, ਤੇ ਪਾਂਡਿਆਂ ਨੂੰ ਦੱਸਿਆ ਮੈਂ ਆਪਣੇ ਕਰਤਾਰਪੁਰ ਖੇਤਾਂ ਨੂੰ ਪਾਣੀ ਦੇ ਰਿਹਾ ਜੀ ਹੈ। ਔਰ ਉਸ ਸਥਾਨ ਦੇ ਉੱਤੇ ਬਾਬਾ ਜੀ ਦੀ ਪਹਿਲੀ ਉਦਾਸੀ ਦਾ ਜਿਹੜਾ ਸਿੱਧਾ ਰਿਸ਼ਤਾ ਹੈਗਾ ਕਰਤਾਰਪੁਰ ਦਾ ਤੇ ਗਿਆਨ ਗੋਦਰੀ ਸਾਹਿਬ ਹਰਿਦੁਆਰ ਦਾ ਬਹੁਤ ਮਜ਼ਬੂਤ ਹੈ। ਬਾਬਾ ਜੀ ਦੀ ਪਹਿਲੀ ਉਦਾਸੀ ਦਾ ਪਹਿਲਾ ਪੜਾਅ ਹਰਿਦੁਆਰ ਹਰਕੀ ਪੌੜੀ ਹੈ ਜੀ, ਜਿੱਥੇ ਬੜਾ ਸਮਾਂ ਬਾਬਾ ਜੀ ਨੇ ਪੰਡਤਾਂ ਨਾਲ ਗੁਜ਼ਾਰਿਆ ਔਰ ਇੱਥੇ ਅਡੰਬਰ ਦੇ ਖਿਲਾਫ ਇੱਕ ਬਹੁਤ ਵੱਡਾ ਗਿਆਨ ਬਖਸ਼ਿਆ। ਨਾਨਕਵਾੜਾ ਬਹੁਤ ਵੱਡੀ ਜਗ੍ਹਾ, 25 ਏਕੜ, ਤੁਹਾਡਾ ਸਭ ਕੁਝ ਉਹਨਾਂ ਪੰਡਤਾਂ ਨੇ ਖੋਲਿਆ ਔਰ ਹਰਿਦੁਆਰ ਦੇ ਪੰਡਤਾਂ ਨੇ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਹਰਿਦੁਆਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜੀ, ਬਾਹਰ ਕੱਢ ਦਿੱਤਾ ਪੂਰੀ ਤਰ੍ਹਾਂ ਕਿ ਜਾਓ, ਅਸੀਂ ਤੁਹਾਡੀ ਕੋਈ ਗੱਲ ਨਹੀਂ ਮੰਨਦੇ। ਤੁਸੀਂ ਕਿਹਾ ਕਿ ਅਸੀਂ ਸੂਰਜ ਨੂੰ ਪਾਣੀ ਦਿੰਦੇ ਆ, ਅਸੀਂ ਅਡੰਬਰ ਕਰਦੇ ਆ, ਅਸੀਂ ਪਿਤਰਾਂ ਨੂੰ ਜਲ ਦਿੰਦੇ ਆ। ਹਾਂ, ਅਸੀਂ ਦਿੰਦੇ ਆ, ਦਵਾਂਗੇ, ਤੁਸੀਂ ਇੱਥੋਂ ਜਾਓ। ਇਹ ਸੋਚ RSS ਦੀ, ਹਿੰਦੂ ਕੱਟੜਵਾਦ ਦੀ, ਉਹਨਾਂ ਨੇ ਬੜੀ ਸਾਜ਼ਿਸ਼ ਨਾਲ, ਬੜੀ ਚਲਾਕੀ ਨਾਲ ਬਾਬਾ ਜੀ ਦਾ ਪਵਿੱਤਰ ਇਤਿਹਾਸਿਕ ਸਥਾਨ 460 ਵਰੇ ਪੁਰਾਤਨ ਸਥਾਨ ਨੂੰ ਮਲਿਆ ਮੇਟ ਕਰਕੇ, ਕਬਜ਼ਾ ਕਰਕੇ, ਦੁਕਾਨਾਂ ਬਣਾ ਕੇ, ਬਾਜ਼ਾਰ ਬਣਾ ਕੇ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਪੰਡਤਾਂ ਨੇ ਚੁਣੌਤੀ ਦੇ ਦਿੱਤੀ ਹੈ। ਜਾਓ, ਇੱਥੋਂ ਨਿਕਲੋ, ਤੁਸੀਂ ਬਾਹਰ, ਅਸੀਂ ਤੁਹਾਨੂੰ ਕੱਢ ਦਿੱਤਾ। ਅਸੀਂ ਦਾਂਗੇ ਪਿਤਰਾਂ ਨੂੰ ਪਾਣੀ ਜੀ, ਅਸੀਂ ਕਰਾਂਗੇ ਅਡੰਬਰ, ਅਸੀਂ ਦਾਂਗੇ ਸੂਰਜ ਨੂੰ ਪਾਣੀ, ਤੁਹਾਡਾ ਇੱਥੇ ਕੋਈ ਮਤਲਬ ਨਹੀਂ। ਅਸੀਂ ਨਹੀਂ ਮੰਨਦੇ ਗੁਰੂ ਨਾਨਕ ਸਾਹਿਬ ਨੂੰ, ਨਾ ਤੁਹਾਡੀ ਫਿਲਾਸਫੀ ਨੂੰ, ਨਾ ਤੁਹਾਡੇ ਗੁਰੂ ਘਰ ਨੂੰ। ਇਹ ਚੁਣੌਤੀ ਦਿੱਤੀ ਹੈ ਪੰਡਤਾਂ ਨੇ। ਪਰ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਤੇ ਦੁਨੀਆ ਭਰ ਵਿੱਚ ਰਹਿਣ ਵਾਲੇ, ਮੈਂ ਕਿੱਥੇ ਵੀ ਦੁਨੀਆ ਭਰ ਵਿੱਚ ਰਹਿਣ ਵਾਲੇ ਕਿਸੇ ਸਿੱਖ ਦੇ ਮੂੰਹ ਤੋਂ ਏਦਾਂ ਦੀ ਗੱਲ ਨਹੀਂ ਸੁਣ ਰਿਹਾ ਕਿ ਉਹਨਾਂ ਨੂੰ ਬੜਾ ਦੁੱਖ ਲੱਗਿਆ ਹੋਵੇ, ਉਹਨਾਂ ਨੇ ਕੋਈ ਬੜਾ ਅੰਦੋਲਨ ਚਲਾ ਰੱਖਿਆ ਹੋਵੇ, ਚਾਹੇ ਹਿੰਦੁਸਤਾਨ ਵਿੱਚ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ, ਕਿਸੇ ਨੇ ਗੱਲ ਹੀ ਨਹੀਂ ਕੀਤੀ। ਤੁਸੀਂ ਦੇਖੋ ਅਮਰਵੀਰ ਜੀ, ਤੁਸੀਂ ਤੇ ਪੱਤਰਕਾਰ ਹੋ, ਸੀਨੀਅਰ ਜਰਨਲਿਸਟ ਹੋ, ਔਰ ਡਾਕਟਰ ਅਮਰਜੀਤ ਸਿੰਘ ਜੀ ਬਹੁਤ ਵੱਡੇ ਵਿਦਵਾਨ ਨੇ, ਹਿਸਟਰੀ ਦੇ ਬਹੁਤ ਵੱਡੇ ਜਾਣਕਾਰ ਨੇ। ਤੁਸੀਂ ਦੇਖੋ ਕਿ ਪੂਰੇ ਪੰਜਾਬ ਵਿੱਚ, ਪੂਰੇ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰੋਜ਼ਾਨਾ ਸੋਸ਼ਲ ਮੀਡੀਆ ਤੇ ਸੂਰਜ ਪ੍ਰਕਾਸ਼ ਬਾਰੇ, ਦਸਮ ਗ੍ਰੰਥ ਬਾਰੇ, ਇੱਕ ਬਾਬਾ ਦੂਜੇ ਨੂੰ ਗਾਲਾਂ ਕੱਢ ਰਿਹਾ, ਦੂਸਰਾ ਤੀਸਰੇ ਨੂੰ ਕਰ ਰਿਹਾ, ਪੰਜਾਬੀ ਬੋਲੀ ਬਾਰੇ, ਜਿਹੜੇ ਮਾਮਲੇ ਛੋਟੇ ਛੋਟੇ ਮਾਮਲਿਆਂ ਦੇ ਉੱਤੇ ਕੌਮ ਨੂੰ ਬੜੀ ਤਰੀਕੇ ਨਾਲ RSS ਨੇ ਔਰ ਸਰਕਾਰੀ ਏਜੰਸੀਆਂ ਨੇ ਉਲਝਾ ਰੱਖਿਆ। ਏਜੰਸੀਆਂ ਦਾ ਰੋਲ ਹੈ ਕਿ ਸਿੱਖਾਂ ਨੂੰ ਤੁਸੀਂ ਸੂਰਜ ਪ੍ਰਕਾਸ਼, ਦਸਮ ਗ੍ਰੰਥ ਤੇ ਪੰਜਾਬੀ ਬੋਲੀ ਬਾਰੇ ਇੰਨਾ ਉਲਝਾ ਦੋ ਕਿ ਇਹ ਆਪਸ ਵਿੱਚ ਉਲਝੇ ਹੀ ਰਹਿਣ। ਇਹ ਜਿਹੜਾ ਇੰਪੋਰਟੈਂਟ ਟਾਈਮ ਆ ਰਿਹਾ, ਬੜਾ ਇੰਪੋਰਟੈਂਟ ਟਾਈਮ, ਬੜਾ ਖਾਸ ਵਕਤ ਜਿਹੜਾ ਆ ਰਿਹਾ, ਇਸ ਵਕਤ ਦੇ ਉੱਤੇ ਸਿੱਖ ਕੌਮ ਜਿਹੜੀ ਆ ਉਹ ਬਾਬੇ ਨਾਨਕ ਦੇ ਪਵਿੱਤਰ ਸਥਾਨ ਦੀ ਗੱਲ ਨਾ ਕਰਨ ਤੇ ਨਹੀਂ ਹੋ ਰਹੀ। ਔਰ ਹੈਰਾਨੀ ਇਸ ਗੱਲ ਦੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਦੇ ਜਥੇਦਾਰ, ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਬਹੁਤ ਵੱਡੀ ਸਿੱਖ ਕੌਮ ਨੂੰ ਅਪੀਲ ਕੀਤੀ ਅੱਜ ਤੋਂ 3 ਸਾਲ ਪਹਿਲਾਂ ਕਿ ਆਓ ਅਸੀਂ ਸਾਰੇ ਮਿਲ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੈ ਮਹਾਰਾਜ ਸਾਡਾ ਬਾਬਾ ਜੀ ਦਾ ਪਵਿੱਤਰ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਸਿੱਖ ਕੌਮ ਨੂੰ ਵਾਪਸ ਮਿਲ ਜਾਏ।
ਹੇਠ ਹਰਮੰਦਰ ਸਾਹਿਬ ਬਹੁਤ ਵੱਡੀ ਇੱਕ ਮੀਟਿੰਗ ਬੁਲਾਈ। ਦਿੱਲੀ ਕਮੇਟੀ ਦੇ ਲੀਡਰ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਲੀਡਰ, ਸਾਰੀਆਂ ਪੰਥਕ ਧਾਰਮਿਕ ਜਥੇਬੰਦੀਆਂ, ਦਮਦਮੀ ਟਕਸਾਲ ਵਗੈਰਾ ਸਭ ਉਸ ਮੀਟਿੰਗ ਵਿੱਚ ਪਹੁੰਚੇ ਜੀ। ਇਹਨਾਂ ਨੇ ਉੱਥੇ ਐਲਾਨ ਕੀਤਾ ਅਕਾਲ ਤਖਤ ਦੇ ਜਥੇਦਾਰ ਨੇ ਕਿ ਅਸੀਂ ਬਾਬਾ ਜੀ ਦੇ 550ਵੇਂ ਪ੍ਰਕਾਸ਼ ਦਿਵਸ ਤੋਂ ਪਹਿਲਾਂ ਗੁਰਦੁਆਰਾ ਗਿਆਨ ਗੋਬੀ ਸਾਹਿਬ ਜਿਹੜਾ ਸਾਡਾ ਪਵਿੱਤਰ ਸਥਾਨ ਹੈ, ਬਾਬਾ ਜੀ ਦੀ ਪਹਿਲੀ ਉਦਾਸੀ ਦਾ, ਅਸੀਂ ਲੈ ਲਾਂਗੇ। ਇਹ ਸਾਨੂੰ ਪੱਕਾ ਯਕੀਨ ਹੈ, ਅਸੀਂ ਚੁੱਪ ਨਹੀਂ ਬੈਠਾਂਗੇ। ਇਹਨਾਂ ਅਕਾਲ ਤਖਤ ਦੀ ਗੱਲ ਕਰ ਰਿਹਾ ਮੈਂ। ਬੜੀ ਹੈਰਾਨੀ ਮੈਨੂੰ ਹੋ ਰਹੀ ਹੈ। ਮੈਂ ਹਿਸਟਰੀ ਦਾ ਸਟੂਡੈਂਟ ਹਾਂ, 3 ਅਖਬਾਰਾਂ ਦਾ ਐਡੀਟਰ ਹਾਂ। ਮੈਂ ਰੋਜ਼ ਦੇਖ ਰਿਹਾ ਕਿ ਮੈਨੂੰ ਕੋਈ ਬੰਦਾ ਐਸਾ ਦਿਖ ਜਾਏ ਜਿਹੜਾ ਗੁਰਦੁਆਰਾ ਸ਼੍ਰੀ ਗਿਆਨ ਗੋਬੀ ਸਾਹਿਬ ਬਾਰੇ ਇੱਕ ਬਿਆਨ ਵੀ ਦੇ ਦੇਵੇ, ਇੱਕ ਸਟੇਟਮੈਂਟ ਜਾਰੀ ਕਰ ਦੇਵੇ, ਇੱਕ ਪ੍ਰੈਸ ਕਾਨਫਰੰਸ ਕਰਕੇ ਅਪੀਲ ਕਰ ਦੇਵੇ। ਕੋਈ ਐਸਾ ਸਿੱਖ ਨਹੀਂ ਦਿਖਿਆ ਮੈਨੂੰ। ਛੋਟੀ ਮੋਟੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਡੇ ਨਾਲ ਜੀ, ਬਿਲਕੁਲ ਬਹੁਤ ਹਲਕੀ ਗੱਲ ਨਹੀਂ ਕਰ ਰਿਹਾ, ਇਹ ਬਹੁਤ ਵੱਡੀ ਗੱਲ ਹੈ। ਕਿਸੇ ਸਿੱਖ ਨੇ ਅਕਾਲ ਤਖਤ ਦਾ ਜਥੇਦਾਰ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਸਾਰੇ ਸੰਤ ਜਿਹੜੇ ਆਪਣੇ ਆਪ ਨੂੰ ਡੇਰਿਆਂ ਵਾਲੇ ਬਸਤੇ ਜਿਹੜੇ ਘੁੰਮ ਰਹੇ ਹੈ, ਇਹਨਾਂ ਚ ਕਿਸੇ ਇੱਕ ਬੰਦੇ ਨੇ ਨਾ ਤੇ ਆਪਣੀ ਸਟੇਜ ਤੋਂ ਕੋਈ ਆਵਾਜ਼ ਬੁਲੰਦ ਕੀਤੀ ਹੈ, ਨਾ ਪ੍ਰੈਸ ਕਾਨਫਰੰਸ ਕੀਤੀ ਹੈ, ਨਾ ਉਹਨਾਂ ਨੇ ਕਿਸੇ ਨੂੰ ਮੈਮੋਰੰਡਮ ਦਿੱਤਾ, ਨਾ ਸਰਕਾਰ ਤੋਂ ਮੰਗ ਕੀਤੀ ਹੈ। ਦੇਖੋ ਕੌਮ ਦੇ ਵਿੱਚ ਕਿਤਨਾ ਢਹਿੰਦੀ ਕਲਾ ਦਾ, ਡਰ ਦਾ, ਬੁਜ਼ਦਿਲੀ ਦਾ ਦੌਰ ਚੱਲ ਰਿਹਾ ਹੈ। ਦੇਖੋ ਕਿਤਨੀ ਹੈਰਾਨੀ ਦੀ ਗੱਲ ਹੈ। ਆਪਾਂ ਮੰਗ ਹੀ ਨਹੀਂ ਕਰ ਰਹੇ। ਅਸੀਂ 4 ਸਿੱਖ ਮਿਲ ਕੇ ਮੋਦੀ ਦੇ ਦਰਵਾਜ਼ੇ ਤੇ ਜਾ ਕੇ, ਪ੍ਰਧਾਨ ਮੰਤਰੀ ਦੇ ਦਰਵਾਜ਼ੇ ਤੇ ਜਾ ਕੇ ਇੱਕ ਮੰਗ ਪੱਤਰ ਵੀ ਨਹੀਂ ਦੇ ਰਹੇ ਕਿ ਸਾਡੇ ਬਾਬਾ ਜੀ ਦਾ ਗੁਰਦੁਆਰਾ ਵਾਪਸ ਕਰੋ, ਕਬਜ਼ਾ ਹਟਾਓ। ਅਸੀਂ ਮੰਗ ਵੀ ਨਹੀਂ ਕਰ ਰਹੇ। ਇਤਨੀ ਢਹਿੰਦੀ ਕਲਾ ਦਾ, ਬੁਜ਼ਦਿਲੀ ਦਾ ਦੌਰ ਚੱਲ ਰਿਹਾ। ਪਰ ਕਹਿਣ ਨੂੰ ਡੀਂਗਾ ਮਾਰਨ ਨੂੰ ਜਿੱਥੇ ਮਰਜ਼ੀ ਇਹਨਾਂ ਨੂੰ ਦੇਖ ਲਓ। ਅਸੀਂ ਜੀ ਮਰ ਜੀਵੜੇ ਆ, ਅਸੀਂ ਕੌਮ ਵਾਸਤੇ ਆਪਾਂ ਵਾਰ ਦਾਂਗੇ। ਅਸੀਂ ਜੀ ਖਾਲਿਸਤਾਨ ਬਣਾਣਾ ਹੈ, ਅਸੀਂ ਤੇ ਖਾਲਿਸਤਾਨ ਵਾਸਤੇ ਲੜਾਂਗੇ। ਔਰ ਤੁਸੀਂ ਇੱਕ ਬਾਬਾ ਜੀ ਦਾ ਗੁਰਦੁਆਰਾ ਛੁਡਵਾਉਣ ਦੀ ਤੇ ਹਿੰਮਤ ਨਹੀਂ ਰੱਖਦੇ। इतना डर है, इतना खौफ है मोदी का, इतना खौफ है सरकार का कि तुसी इन्नी मंग ते कर नहीं रहे हो। तुसी कित्थों बनाओगे? तुसी क्यों सिख कौम दे विच हीरो बनने वास्ते टीयां मार रहे हो? इस करके अमरवीर जी तुहाडे सवाल बड़े तिखे ने। इस वक्त जे बाबा जी के 550वें प्रकाश दिवस के वक्त भी जे सिख कौम तो दबाव नहीं बनता, हरिद्वार बाबा जी के पवित्र स्थान गुरुद्वारा ज्ञान गोदी नू वापस लैन दा ते मेरी गल तुसी याद रखना। इन्होंने RSS वालिया ने, मोदी सरकार ने, हिंदुस्तान के कट्टर हिंदुआ ने बाबा जी का गुरुद्वारा नहीं देना हरिद्वार हरदी पौड़ी, क्योंकि उन्होंने फैसला कर रखा है अंदर ही अंदर। और उन्होंने फैसला कर रखा है असी सिखा नू हरिद्वार हरदी पौड़ी ते गुरुद्वारा नहीं बना देना, चाहे कुछ हो जाए, क्योंकि असी गुरु नानक की विचारधारा नू नहीं मानते जी। असी गुरु नानक की शिक्षा नू नहीं मानते। असी ते सूरज नू, पितरां नू पानी देना, असी ते इत्थे सब कुछ करना, असी नहीं मानते। इस करके एक बार असी मलिया मेट कर दिता, गुरुद्वारा इथों चुक दिता है। हुण 35-36 साल हो गए ने, गुरुद्वारे का नामो निशान नहीं। सिख भुल गए ने ते सिखा च जरूरत भी कोई नहीं मंगन दी। पर आम हिंदू उथों का कहंदा, ਜਿਹੜਾ ਚੰਗਾ ਹਿੰਦੂ ਹੈ, ਜਿਹੜਾ
ਗੁਰੂ ਘਰ ਨੂੰ ਮੰਨਣ ਵਾਲਾ ਹਿੰਦੂ ਹੈ, ਉਹ ਕਈ ਵਾਰੀ ਸਾਡੇ ਕੰਨਾਂ 'ਚ ਗੱਲ ਪੈਂਦੀ ਹੈ ਕਿ ਹਰਿਦੁਆਰ ਦੇ ਪੰਡਤ ਵੀ ਕਹਿੰਦੇ ਆ ਕਿੱਥੇ ਚਲੇ ਗਏ ਸਿੱਖ ਜੀ। ਉਹ ਤੇ ਬੜੇ ਬਹਾਦਰ ਸਨ, ਕਿੱਥੇ ਚਲੇ ਗਏ? ਤੇ ਸਿੱਖਾਂ ਨੂੰ ਪੁੱਛਦੇ ਨੇ, ਤੇ ਸਿੱਖਾਂ ਦਾ ਗੁਰਦੁਆਰਾ ਬਾਬਾ ਜੀ ਦਾ ਇਤਿਹਾਸਕ ਗੁਰਦੁਆਰਾ ਮਲੀਆ ਮੇਟ ਕਰਕੇ ਦੁਕਾਨਾਂ ਬਣਾ ਦਿੱਤੀਆਂ, ਕਿੱਥੇ ਚਲੇ ਗਏ ਬਹਾਦਰ ਸਿੱਖ? ਕਿਉਂ ਨਹੀਂ ਆਏ? ਆਉਣਾ ਤੇ ਛੱਡੋ, ਲੜਨਾ ਤੇ ਛੱਡੋ, ਤੁਸੀਂ ਮੰਗਦੇ ਵੀ ਨਹੀਂ ਹੋ। ਹਾਂ ਹੈ ਅਮਰਵੀਰ ਜੀ ਸੱਚਾਈ। ਇਹ ਸ਼ਾਇਦ ਸੁਣਨ ਵਾਲਿਆਂ ਕਈਆਂ ਨੂੰ ਚੰਗੀ ਵੀ ਨਾ ਲੱਗੇ, ਪਰ ਸੱਚ ਆ ਜੀ। ਬਿਲਕੁਲ ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਕੌਮ ਦੇ ਆਗੂ ਹੈਗੇ ਆ ਜਾਂ ਕੌਮ ਦਾ ਓਵਰਆਲ ਜਿਹੜਾ ਫੋਕਸ ਹੈ ਕਿਤੇ ਨਾ ਕਿਤੇ ਉਹ ਅਸਲ ਮੁੱਦਿਆਂ ਤੋਂ ਹਟ ਕੇ ਹੋਰ ਪਾਸੇ ਸ਼ੋਸ਼ੇਬਾਜ਼ੀ ਦੇ ਵਿੱਚ ਜਾਂ ਆਪਣੀ ਚੌਧਰ ਦੇ ਵਿੱਚ ਜਾਂ ਵੋਟਾਂ ਕਿਵੇਂ ਬਟੋਰਨੀਆਂ ਨੇ ਉਸ ਵੱਲ ਜ਼ਿਆਦਾ ਧਿਆਨ ਹੈ, ਤੇ ਸਿਧਾਂਤ ਵੱਲ, ਸਿੱਖੀ ਫਲਸਫੇ ਵੱਲ ਕਿਤੇ ਨਾ ਕਿਤੇ ਘੱਟ ਜਿਹੜਾ ਧਿਆਨ ਹੈ ਇਸ ਵਕਤ ਨਜ਼ਰ ਆ ਰਿਹਾ ਹੈ। ਪਰ ਜੇ ਗੱਲ ਹਾਕਮਾਂ ਦੀ ਕਰੀਏ, ਓਵਰਆਲ ਕਿਵੇਂ ਦੇਖਦੇ ਹੋ ਇਸ ਵਕਤ ਜਿਹੜੀ ਭਾਰਤ ਦੇ ਵਿੱਚ ਨੀਤੀ ਚੱਲ ਰਹੀ ਹੈ ਮੋਦੀ ਸਰਕਾਰ ਦੀ, ਵਿਸ਼ੇਸ਼ ਤੌਰ ਤੇ ਜੇ ਉਹਨਾਂ ਦੀ ਮਦਰ ਆਰਗੇਨਾਈਜੇਸ਼ਨ RSS ਦੀ ਗੱਲ ਕਰਨੀ ਹੋਵੇ, ਪਿਛਲੇ ਦਿਨਾਂ ਦੇ ਵਿੱਚ 2 ਵਾਰ ਹੋਇਆ RSS ਮੁਖੀ ਮੋਹਨ ਭਾਗਵਤ ਵੱਲੋਂ ਇਹ ਕਿਹਾ ਜਾਣਾ ਕਿ ਭਾਰਤ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਹੈ। ਇਹ ਨਹੀਂ ਕਿਹਾ ਉਹਨਾਂ ਨੇ ਵੀ ਅਸੀਂ ਬਣਾ ਰਹੇ ਹਾਂ, ਉਹਨਾਂ ਨੇ ਕਿਹਾ ਆਲਰੇਡੀ ਹੈ। ਭਾਰਤ ਇੱਕ ਹਿੰਦੂ ਰਾਸ਼ਟਰ ਹੈ ਤੇ ਇਹਦੇ ਵਿੱਚ ਰਹਿਣ ਵਾਲੇ ਜਿਹੜੇ ਸਾਰੇ ਨੇ ਉਹ ਵਸਿੰਦੇ ਇਹਦੇ ਹਿੰਦੂ ਹੈਗੇ ਆ, ਇਹ ਗੱਲ ਉਹ ਕਲੇਮ ਕਰਦੇ ਆ ਇਸ ਵਕਤ। ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ ਤੇ ਘੱਟ ਗਿਣਤੀਆਂ ਦੀ ਨੁਕਤਾ ਨਿਗਾਹ ਤੋਂ? ਮੈਂ ਤੇ ਤੁਹਾਨੂੰ ਸਾਫ਼ ਦੱਸਾਂ ਸਰਦਾਰ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ BJP ਦੇ ਤੇ RSS ਦੇ ਕੰਟਰੋਲ ਵਿੱਚ ਹੈ, ਔਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ, ਪ੍ਰਧਾਨ, ਸੈਕਟਰੀ ਸਾਰੇ RSS ਦੇ ਤੇ BJP। ਇਹ ਜੱਟ BJP ਦੇ ਲੀਡਰਾਂ ਦੇ ਘਰਾਂ 'ਚ ਜਾਂਦੇ ਨੇ, ਰੋਜ਼ ਜਾਂਦੇ ਨੇ, ਰੋਜ਼ ਸਜਦੇ ਕਰਦੇ ਨੇ ਉਹਨਾਂ ਦੀ ਚੌਖਟਾਂ ਤੇ ਜਾ ਕੇ, ਉਹਨਾਂ ਨੂੰ ਸਰੋਪੇ ਘਰਾਂ ਜਾ ਕੇ ਪਾਉਂਦੇ ਆ। ਹਰ ਛੋਟੀ ਮੋਟੀ ਗੱਲ ਤੇ ਉਹਨਾਂ ਦੇ ਘਰ ਬੈਠੇ ਮਿਲਦੇ ਆ, ਉਹਨਾਂ ਦੀਆਂ ਸਟੇਜਾਂ ਤੇ ਜਾਂਦੇ ਆ। ਤੇ ਗੁਰਦੁਆਰਾ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਵਿੱਚ ਇਹੀ ਐਨਵਾਇਰਨਮੈਂਟ ਹੈ, ਗੁਰਦੁਆਰਿਆਂ ਦੀਆਂ ਸਟੇਜਾਂ ਤੇ ਇਹੀ ਹੈ। ਗੁਰਦੁਆਰਿਆਂ ਦੀਆਂ ਸਟੇਜਾਂ ਤੇ ਗੁਰਬਾਣੀ ਜਿਹੜੀ ਹੈ ਉਹ ਗਾਇਨ ਵਾਲੇ ਜਿਹੜੇ ਰਾਗੀ ਢਾਡੀ ਕਥਾਵਾਚਕ ਨੇ, ਉਹਨਾਂ ਦਾ ਵੀ ਰੂਟ ਜਿਹੜਾ ਬਦਲ ਗਿਆ। ਉਹ ਰੂਟ ਵੀ RSS ਤੇ BJP ਦੇ ਮੁਤਾਬਕ ਚੱਲ ਰਿਹਾ ਹੈ। ਆਹ ਦਿੱਲੀ ਗੁਰਦੁਆਰਾ ਕਮੇਟੀ ਦਾ ਹਾਲ ਹੈ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਬਾਦਲ ਦਾ ਕੰਟਰੋਲ ਹੈ। ਸੁਖਬੀਰ ਬਾਦਲ ਦਾ, ਹਰਸਿਮਰਤ ਬਾਦਲ ਦਾ, ਪ੍ਰਕਾਸ਼ ਸਿੰਘ ਬਾਦਲ ਦੇ ਐਕਟਿਵ ਨਹੀਂ ਹੈਗੇ, ਪਰ ਇਹਨਾਂ ਦਾ ਬੜਾ ਕੰਟਰੋਲ ਹੈ। ਹੁਣ ਰਹਿ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਦਿਨ ਪਹਿਲਾਂ ਵੀ ਸਟੇਟਮੈਂਟ ਦਿੱਤੀ ਹੈ, ਜਦ ਤੱਕ ਮੈਂ ਜਿਉਂਦਾ ਤੇ BJP ਨਾਲ RSS ਨਾਲ ਅਸੀਂ ਤੋੜਨੀ ਨਹੀਂ, ਅਸੀਂ ਤੇ ਮਿਲ ਕੇ ਚੱਲਣਾ। ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਤੇ ਸਮਝਦਾਰ ਪੱਤਰਕਾਰ ਹੋ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਦਲ ਦਾ ਕੰਟਰੋਲ ਹੈ। ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਇਹ ਹਿੰਦੂ ਰਾਸ਼ਟਰ ਦੇ ਵਾਸਤੇ ਕੋਈ ਜ਼ਬਰਦਸਤ ਰਿਐਕਸ਼ਨ ਹੀ ਨਹੀਂ ਕੀਤਾ। ਉਹਨਾਂ ਨੇ ਐਕਸੈਪਟ ਕਰ ਲਿਆ, ਠੀਕ ਹੈ ਮੋਹਨ ਭਾਗਵਤ ਠੀਕ ਕਹਿ ਰਿਹਾ, ਕੋਈ ਗੱਲ ਨਹੀਂ, ਕਹਿਣ ਦੋ, ਠੀਕ ਹੈ ਜੀ। ਹੁਣ ਹੈਗੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਬਈ ਜਥੇਦਾਰ ਜਿਹੜਾ ਬਣ ਕੇ ਆਇਆ ਹੈ ਗਿਆਨੀ ਗੁਰਬਚਨ ਸਿੰਘ ਤੋਂ ਬਾਅਦ, ਇਹ ਕੋਈ ਉੱਤੋਂ ਤਾਂ ਨਹੀਂ ਆ ਗਿਆ ਜੀ। ਇਹ ਵੀ ਤੇ ਬਾਦਲ ਹੀ ਲੈ ਕੇ ਆਇਆ ਹੈ, ਇਹ ਵੀ ਜਿਹੜਾ ਬਾਦਲ ਦੇ ਇਸ਼ਾਰੇ ਤੇ ਹੀ ਕੰਮ ਕਰਦਾ। ਇਹਨਾਂ ਨੇ ਜੀ ਤੇ ਬਾਦਲ ਨੇ ਇਹਨੂੰ ਬਣਾਇਆ, ਕਿਸੇ ਹੋਰ ਨੇ ਥੋੜਾ ਬਣਾਇਆ। ਤੇ ਬਾਦਲ ਦੀ ਸਾਂਝ ਜਿਹੜੀ ਹੈ ਜੱਗ ਜਾਹਿਰ ਹੈ, ਅਸੀਂ RSS ਨਾਲ ਰਹਿਣਾ ਹੈ, ਅਸੀਂ BJP ਨਾਲ ਰਹਿਣਾ ਹੈ। ਤੇ BJP ਤੇ RSS ਦੇ ਬੰਦੇ ਗੁਰਦੁਆਰਿਆਂ 'ਚ ਪੂਰੀ ਮਜ਼ਬੂਤੀ ਨਾਲ ਵੜ ਗਏ ਨੇ, ਔਰ ਸੋਚ ਜਿਹੜੀ ਹੈ ਉਹ RSS ਦੇ ਮੁਤਾਬਕ ਚੱਲ ਰਹੀ ਹੈ, BJP ਦੇ ਮੁਤਾਬਕ ਚੱਲ ਰਹੀ ਹੈ। ਤੇ ਇਸ ਕਰਕੇ ਸਾਰਾ ਕੰਟਰੋਲ ਇਸ ਵਕਤ ਸਿੱਖਾਂ ਦੇ ਰੂਪ ਵਿੱਚ RSS ਦਾ ਜੀ, BJP ਦਾ। ਤੇ ਜੇ ਇਹਨਾਂ ਦੇ ਨਾਲ ਹਕੂਮਤ ਹੈਗੀ ਹੈ BJP ਦੀ, ਹਕੂਮਤ ਦੇ ਵਿੱਚ ਰਾਜ ਕਰ ਰਿਹਾ ਹੈ BJP ਔਰ RSS, ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰੇ ਦੇਸ਼ ਵਿੱਚ ਏਜੰਸੀਆਂ ਸਾਰੀਆਂ ਉਹਨਾਂ ਕੋਲ ਨੇ, ਸਾਰੀਆਂ ਏਜੰਸੀਆਂ ਉਹਨਾਂ ਕੋਲ ਨੇ। ਤੇ ਏਜੰਸੀਆਂ ਦੇ ਲੋਕ ਬੜੀ ਚਲਾਕੀ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਨੂੰ ਡਿਵੀਜ਼ਨ ਦੀ ਤਰਫ ਲੈ ਕੇ ਜਾ ਰਹੇ ਨੇ ਜੀ। ਪਰ ਮੈਂ ਇੱਥੇ ਇੱਕ ਗੱਲ ਕਹਾਂਗਾ, ਮੈਂ ਇਤਿਹਾਸ ਦਾ ਵਿਦਿਆਰਥੀ ਹਾਂ,
ਕਿ ਸਿੱਖਾਂ ਨੂੰ ਇਹ ਸਾਰੇ ਹਾਲਾਤ ਤੋਂ ਬਾਅਦ ਇਹ ਘਬਰਾਉਣਾ ਨਹੀਂ ਚਾਹੀਦਾ। ਉਹਦਾ ਕਾਰਨ ਆ, ਮੈਂ ਦੇਖਿਆ ਜਦ ਹਿਸਟਰੀ ਦੇ ਵਿੱਚ ਸਿੱਖਾਂ ਦੇ ਵਿੱਚ ਆਪਸੀ ਲੜਾਈ ਵਧੀ ਹੈ ਤੇ ਇੱਕ ਪੁਆਇੰਟ ਤੇ ਆ ਕੇ ਉਹ ਲੜਾਈ ਦੀ ਦਿਸ਼ਾ ਹਕੂਮਤ ਵੱਲ ਮੁੜਦੀ ਹੈ। ਜਿੱਦਾਂ ਤੁਸੀਂ ਧਰਮ ਯੁੱਧ ਮੋਰਚੇ ਦੇ ਵਕਤ ਤੁਸੀਂ ਦੇਖ ਲਓ, ਧਰਮ ਯੁੱਧ ਮੋਰਚਾ ਲਾਇਆ ਅਕਾਲੀਆਂ ਨੇ, ਚਲਾ ਗਿਆ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਕੋਲ ਤੇ ਮੋਰਚੇ ਦੀ ਸ਼ਕਲ ਬਦਲ ਗਈ ਔਰ ਰੁਖ ਬਦਲ ਗਿਆ, ਰੂਟ ਬਦਲ ਗਿਆ। ਲੜਾਈ ਸਿੱਧੀ ਸੈਂਟਰ ਨਾਲ ਹੋ ਗਈ, ਹਿੰਦੁਸਤਾਨ ਦੀ ਸਰਕਾਰ ਨਾਲ ਹੋ ਗਈ। ਤੇ ਜੇ RSS ਤੇ ਜੇ ਸੈਂਟਰ ਦੀਆਂ ਏਜੰਸੀਆਂ ਸਿੱਖਾਂ ਨੂੰ ਧਾਰਮਿਕ ਤੌਰ ਤੇ ਕਿੰਤੂ ਪ੍ਰੰਤੂ ਕਰਕੇ ਬਾਣੀ ਤੇ ਬਾਣੇ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਇੱਕ ਦੂਜੇ ਨਾਲ ਲੜਾਉਣ ਵਾਸਤੇ ਚੱਲ ਪਏ ਨੇ ਨਾ, ਤੇ ਇੱਕ ਐਸੀ ਸਿੱਖਾਂ ਚ ਕਲਾਸ ਹੈਗੀ ਆ ਜਿਸ ਕਲਾਸ ਨੇ ਅਖੀਰ ਤੇ ਇਹ ਲੜਾਈ ਜਿਹੜੀ ਹੈ ਉਹ ਸੈਂਟਰ ਨਾਲ ਸ਼ੁਰੂ ਕਰ ਦੇਣੀ ਹੈ। ਤੇ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਤੇ ਇਹ ਜਿਹੜਾ ਇਸ ਵਕਤ ਦਾ ਦੌਰ ਹੈ, ਇਹ ਦੌਰ ਹੈ RSS ਦਾ ਤੇ BJP ਦਾ ਤੇ ਸਿੱਖ ਕੌਮ ਦੇ ਦਲਾਲਾਂ ਦਾ। ਜਿਹੜੇ ਦਲਾਲ ਨੇ, ਚਾਹੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੈਠੇ ਨੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੈਠੇ ਨੇ, ਚਾਹੇ ਅਕਾਲ ਬਾਦਲ ਪਰਿਵਾਰ ਹੈ, ਚਾਹੇ ਬਾਦਲ ਪਰਿਵਾਰ ਦਾ ਹੱਥ ਠੋਕਵਾਂ ਅਕਾਲ ਤਖਤ ਦਾ ਜਥੇਦਾਰ ਹੈ ਜਿਹੜਾ ਚੁੱਪ ਬੈਠਾ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਚਾਹੀਦਾ ਹੈ ਉਹ ਜ਼ੋਰਦਾਰ ਆਵਾਜ਼ ਬੁਲੰਦ ਕਰੇ, ਉਹ ਕਹੇ ਕਿ ਗੁਰਦੁਆਰਾ ਗਿਆਨ ਗੋਬੀ ਸਾਹਿਬ ਸਿੱਖ ਕੌਮ ਦੇ ਹਵਾਲੇ ਕਰੇ ਸਰਕਾਰ। ਅਕਾਲ ਤਖਤ ਦੇ ਜਥੇਦਾਰ ਨੂੰ ਚਾਹੀਦਾ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰੇ ਕਿ ਸਾਰੇ ਇਕਜੁੱਟ ਹੋ ਕੇ ਆਓ ਚੱਲੀਏ ਹਰਿਦੁਆਰ। ਇਹ ਕਹਿਣਾ ਚਾਹੀਦਾ ਹੈ ਅਕਾਲ ਤਖਤ ਦੇ ਜਥੇਦਾਰ ਨੂੰ। ਅਕਾਲ ਤਖਤ ਦੇ ਜਥੇਦਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਅਕਾਲੀ ਧੜਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਸਾਰੇ ਚੁੱਪ ਕਿਉਂ ਬੈਠੇ? ਬਾਬਾ ਜੀ ਦਾ ਗੁਰਦੁਆਰਾ ਲੈਣ ਵਾਸਤੇ ਤੁਸੀਂ ਕਿਉਂ ਨਹੀਂ ਐਜੀਟੇਸ਼ਨ ਕਰ ਰਹੇ? ਤੁਸੀਂ ਕਿਉਂ ਨਹੀਂ ਆਵਾਜ਼ ਬੁਲੰਦ ਕਰ ਰਹੇ? ਜੇ ਤੁਸੀਂ ਨਹੀਂ ਕਰ ਰਹੇ ਤੇ ਅਕਾਲ ਤਖਤ ਦਾ ਜਥੇਦਾਰ ਕਹੇ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਰਿਦੁਆਰ ਹਰਦੀ ਪੌੜੀ ਗੁਰਦੁਆਰਾ ਸ਼੍ਰੀ ਗਿਆਨ ਗੋਬੀ ਸਾਹਿਬ ਖੁਦ ਜਾਵਾਂਗਾ, ਮੈਂ ਪੈਦਲ ਜਾਵਾਂਗਾ, ਮੈਂ ਗੁਰਦੁਆਰਾ ਗਿਆਨ ਗੋਬੀ ਬਾਬਾ ਜੀ ਦਾ ਲੈਣ ਵਾਸਤੇ ਆਪਾਂ ਵੜਾਂਗਾ। ਇਤਨਾ ਜਜ਼ਬਾ ਕਿਉਂ ਨਹੀਂ ਹੈਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਿੱਚ? ਉਹ ਇਸ ਕਰਕੇ ਨਹੀਂ ਹੈਗਾ, ਇਸ ਕਰਕੇ ਨਹੀਂ ਹੈਗਾ ਕਿਉਂਕਿ ਉਹ ਬਾਦਲਾਂ ਦਾ RSS ਦਾ ਹੱਥ ਠੋਕਵਾ ਬੰਦਾ। ਜੀ ਬਿਲਕੁਲ ਬੱਬਰ ਸਾਹਿਬ, ਜਿਹੜੇ ਇਸ ਸਾਰੀ ਡਿਸਕਸ਼ਨ ਦੇ ਦੌਰਾਨ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਤੁਸੀਂ ਖੜੇ ਕੀਤੇ ਆ, ਤੇ ਮੈਂ ਚਾਹੂੰਗਾ ਕਿ ਉਹ ਸਵਾਲ ਜਿੱਥੇ ਸਾਡੇ ਦਰਸ਼ਕਾਂ ਦੇ ਲਈ ਨੇ ਉੱਥੇ ਹੀ ਜਿਹੜੇ ਆਗੂ ਹੈਗੇ ਆ ਜਾਂ ਮੋਹਤਵਰ ਲੋਕ ਨੇ ਜਿਹੜੇ ਸਮਝਦੇ ਆ ਕਿ ਅਸੀਂ ਕੌਮ ਦੇ ਲਈ ਜਾਂ ਇਸ ਮੌਕੇ ਦੇ ਉੱਤੇ ਕੁਝ ਕਰਨਾ ਚਾਹੁੰਦੇ ਆ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਸਾਹਿਬ ਦੇ। ਸੋ ਇਸ ਮੌਕੇ ਇੱਕ ਵੱਡਾ ਸਵਾਲ ਹੈ ਜਿਹੜਾ ਤੁਸੀਂ ਜੀ ਇੱਕ ਮਿੰਟ ਹੋਵੇ ਤੇ ਤੁਹਾਡੇ ਕੋਲ ਮੈਂ ਇਜਾਜ਼ਤ ਲੈ ਲਾਂ। ਜੀ ਜ਼ਰੂਰ, ਮੇਰੇ ਕੋਲ ਰਹਿ ਗਈ ਆ ਗੱਲ। ਜੀ ਜ਼ਰੂਰ ਬੱਬਰ ਸਾਹਿਬ। ਅਸੀਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਫੈਸਲਾ ਕੀਤਾ ਹੈ ਅਸੀਂ ਕਿ 9 ਨਵੰਬਰ 2019 ਨੂੰ ਅਸੀਂ 9 ਨਵੰਬਰ ਨੂੰ ਦਿੱਲੀ ਦੇ ਗੁਰਦੁਆਰਾ ਮੈਨੂੰ ਦਾ ਕਿਲਾ ਤੋਂ ਹਰਿਦੁਆਰ ਹਰਦੀ ਪੌੜੀ ਗੁਰਦੁਆਰਾ ਗਿਆਨ ਗੋਬੀ ਸਾਹਿਬ ਨਗਰ ਕੀਰਤਨ ਲੈ ਕੇ ਜਾ ਰਹੇ ਹਾਂ। ਅਸੀਂ ਇਹ ਨਗਰ ਕੀਰਤਨ ਲੈ ਕੇ ਜਾ ਰਹੇ ਹਾਂ ਹਰਿਦੁਆਰ, ਪਰ ਸਾਨੂੰ ਪਤਾ ਹੈ ਉੱਤਰਾਖੰਡ ਦੀ ਸਰਕਾਰ ਨੇ ਸਿੱਖਾਂ ਦੇ ਸਾਰੇ ਬਾਰਡਰ ਸਿੱਖਾਂ ਵਾਸਤੇ ਸੀਲ ਕਰ ਦੇਣੇ ਨੇ। ਮੈਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਮੇਲ ਰਾਹੀਂ ਸੂਚਨਾ ਦਿੱਤੀ ਹੈ ਕਿ ਤੁਸੀਂ ਸਾਰੇ ਸ਼ਾਮਿਲ ਹੋਵੋ। ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ, ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਔਰ ਉਹਨਾਂ ਨੂੰ ਅਸੀਂ ਚਿੱਠੀਆਂ ਪਾਈਆਂ, ਮੇਲਾਂ ਕੀਤੀਆਂ, ਪਰ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਕਿ ਆਣਾ ਹੈ ਨਹੀਂ ਆਣਾ। ਉਹ ਸਾਨੂੰ ਗੁਰਦੁਆਰਾ ਗਿਆਨ ਗੋਬੀ ਦੇ ਪ੍ਰੋਗਰਾਮ ਵਿੱਚ ਆਉਣ ਦਾ ਕੋਈ ਵੀ ਹੁੰਗਾਰਾ ਨਹੀਂ ਉਹਨਾਂ ਨੇ ਭਰਿਆ। ਮੈਂ ਦੱਸਣਾ ਚਾਹੁੰਦਾ ਔਰ ਤੁਹਾਡੇ ਮੰਚ ਤੋਂ ਮੈਂ ਅਪੀਲ ਕਰਨਾ ਚਾਹੁੰਦਾ ਕਿ ਸਿੱਖ ਕੌਮ ਆਪਣੇ ਤੌਰ ਤੇ ਇਹ 9 ਨਵੰਬਰ ਦਾ ਜਿਹੜਾ ਨਗਰ ਕੀਰਤਨ ਹਰਿਦੁਆਰ ਜਾਣਾ ਹੈ,
ਜੀ। ਹਰ ਕੀ ਪੜ ਜਾਣਾ, ਗਿਆਨ ਕੋਈ ਸਾਲ ਜਾਣਾ ਹੈ। ਉਸ ਦੇ ਵਾਸਤੇ ਜਿਹੜੇ ਸਿੱਖ ਨੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ, ਉਹ ਇਸ ਪ੍ਰੋਗਰਾਮ ਦਾ ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣ ਦੀ ਕਿਰਪਾ ਕਰਨ। ਬਸ ਇਤਨਾ ਮੈਂ ਕਹਿਣਾ ਚਾਹੁੰਦਾ ਸੀ। ਜੀ ਬਿਲਕੁਲ ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨਾ ਚਾਹਾਂਗੇ ਤੁਹਾਡੇ ਚਰਨਾਂ ਦੇ ਵਿੱਚ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਚੈੱਕ ਮੇਲ ਕਰ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਐਡਰੈਸ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।